ਨਿਊਕਲੀਅਰ ਵਰਡਿਕਟ ਕਹਿੰਦੇ ਵੀ ਫਲੀਟਸ ਦੇ ਉੱਤੇ ਜਿਹੜਾ ਹੈਗਾ ਆ ਉਹਦੇ ਨਾਲ ਕੀ ਅਸਰ ਹੈਗਾ ਆ, ਕੀ ਉਹਦੇ ਨਾਲ ਮੋਟਰ ਕੈਰੀਅਰਸ ਨੂੰ ਹੋਊਗਾ, ਇੰਸ਼ੋਰੈਂਸ ਰੇਟਸ ਦੇ ਉੱਤੇ ਕੀ ਫਰਕ ਹੋਊਗਾ? ਨਿਊਕਲੀਅਰ ਵਰਡਿਕਟ ਦੇ ਬਾਰੇ ਥੋੜਾ ਜਿਹਾ ਦੱਸਿਓ। ਬਿਲਕੁਲ ਰਾਜਕਰਨ, ਜਿਹੜਾ ਨਿਊਕਲੀਅਰ ਵਰਡਿਕਟ ਹੈ ਨਾ, ਉਹ ਹੈਗਾ ਕਿ ਜਿਹੜੇ ਆ ਮੈਸਿਵ ਵਰਡਿਕਟ ਆਉਂਦੇ ਆ ਕਿ ਇੰਨੇ 100 ਮਿਲੀਅਨ ਦਾ ਜਿਹੜਾ ਵਰਡਿਕਟ ਆ ਗਿਆ ਟਰੱਕਿੰਗ ਕੰਪਨੀ ਦੇ ਅਗੇਂਸਟ, ਆਹ ਹੋ ਗਿਆ ਉਹ ਹੋ ਗਿਆ, ਠੀਕ ਹੈ ਨਾ। ਉਹ ਜਿਹੜੇ ਨਿਊਕਲੀਅਰ ਵਰਡਿਕਟ ਹੈ ਨਾ, ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਐਕਚੁਅਲ ਦੇ ਵਿੱਚ ਬਿਗੇਸਟ ਪ੍ਰੋਬਲਮ ਹੈਗੀ ਆ ਇਸ ਵੇਲੇ ਟਰੱਕਿੰਗ ਇੰਡਸਟਰੀ ਵਿੱਚ। ਜਿਹੜੇ ਰੇਟਸ ਆਪਣੇ ਇੰਸ਼ੋਰੈਂਸ ਰੇਟਸ ਵਧ ਰਹੇ ਆ, ਉਹਨਾਂ ਦੇ ਲਈ ਉਹ ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਮੇਨ ਹੈਗੇ ਆ। ਸੋ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਉਹ ਇੱਕ ਲੈਵਲ ਤੇ ਚਲੀ ਜਾਂਦੀ ਆ, ਮੰਨ ਲਓ ਕਿ ਕੋਈ ਵੀ ਇੱਕ ਟਰੱਕਿੰਗ ਕੰਪਨੀ ਅੱਜ ਉਹਨੂੰ ਸਟਾਰਟ ਹੋਈ ਨੂੰ 4 ਸਾਲ ਹੋ ਗਏ, 5 ਸਾਲ ਹੋ ਗਏ, 10 ਸਾਲ ਬਾਅਦ ਉਹ ਟਰੱਕਿੰਗ ਕੰਪਨੀ ਜਿਹੜੀ ਆ ਉਹ ਇੱਕ ਲੈਵਲ ਅਟੇਨ ਕਰ ਲੈਂਦੀ ਹੈ ਜਿੱਥੇ ਉਹਨੂੰ ਸਮਝ ਆ ਜਾਂਦੀ ਸਾਰੇ ਇੱਕ ਪਾਸੇ ਦੀ। ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਆਪਣੀਆਂ ਜਿਹੜੀਆਂ ਪੁਰਾਣੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਜਿਹੜੀਆਂ ਅੱਜ ਵੀ ਉਸ ਪਹਿਲੇ ਸਟਾਰਟਿੰਗ ਡੇਜ਼ ਵਾਲੇ ਹੀ ਟੈਕਟਿਕਸ ਵਰਤਦੀਆਂ ਹੈਗੀਆਂ, ਉਹ ਪਹਿਲੇ ਸਟਾਰਟਿੰਗ ਡੇਜ਼ ਵਾਲੇ ਹੀ ਕੰਮ ਵਰਤਦੀਆਂ, ਉੱਦਾਂ ਹੀ ਚੱਲ ਰਹੀਆਂ ਹੈਗੀਆਂ। ਆਪਣੇ ਉਹਨਾਂ ਨੇ ਬਿਜ਼ਨਸ ਜਿਹੜੀਆਂ ਆਪਣੀ ਐਕਟੀਵਿਟੀਜ਼ ਆ ਜਾਂ ਜਿਹੜੀਆਂ ਆਪਣੀਆਂ ਢੰਗ ਤਰੀਕੇ ਆ ਉਹ ਚੇਂਜ ਨਹੀਂ ਕੀਤੇ ਆ, ਮਤਲਬ ਕਿ ਉਹਨੂੰ ਕਲੀਨ ਅਪ ਨਹੀਂ ਕੀਤਾ। ਤੇ ਉਹ ਜਿਹੜਾ ਮੇਨ ਰੀਜ਼ਨ ਹੈਗਾ, ਜਿਹੜੇ ਨਿਊਕਲੀਅਰ ਵਰਡਿਕਟ ਆ ਉਹ ਐਕਸੀਡੈਂਟ ਕਰਕੇ ਨਹੀਂ ਆਉਂਦੇ। ਉਹ ਨਿਊਕਲੀਅਰ ਵਰਡਿਕਟ ਆਉਂਦੇ ਆ ਕਿ ਕੰਪਨੀ ਦੇ ਬਿਹੇਵੀਅਰ ਤੇ, ਕਿ ਕੰਪਨੀ ਨੇ ਹਾਇਰਿੰਗ ਕਿੱਦਾਂ ਕੀਤੀ ਆ, ਕੰਪਨੀ ਨੇ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਉੱਥੇ ਕੰਪਨੀ ਨੇ ਕਿੰਨਾ ਕੁ ਧਿਆਨ ਦਿੱਤਾ ਹੈਗਾ, ਕਿ ਟ੍ਰੇਨਿੰਗ ਕਿੰਨੀ ਕੁ ਦਿੱਤੀ ਹੈਗੀ ਆ, ਲੈਕ ਆਫ ਡਿਫੈਂਸ ਆ, ਕੋਈ ਕੈਮਰਾ ਨਹੀਂ ਹੈਗਾ, ਕੋਈ ਰੈਕਡ ਕੀਪਿੰਗ ਨਹੀਂ ਹੈਗੀ। ਜਿਹੜੇ ਵੱਡੇ ਨਿਊਕਲੀਅਰ ਵਰਡਿਕਟ ਆ ਉਹ ਉੱਥੇ ਜਾ ਕੇ ਆਉਂਦੇ ਆ, ਨਾ ਕਿ ਇੱਕ ਸਿੰਪਲ ਐਕਸੀਡੈਂਟ ਦੇ ਉੱਤੇ। ਐਕਸੀਡੈਂਟ ਦੇ ਪਿੱਛੇ ਕੀ ਕਾਰਨ ਸੀਗੇ, ਕੰਪਨੀ ਨੇ ਇਸ ਐਕਸੀਡੈਂਟ ਦੇ ਵਿੱਚ ਕੀ ਕੰਟਰੀਬਿਊਟ ਕੀਤਾ। ਜਿੱਦਾਂ ਹੁਣ ਆਪਾਂ C.H. ਰੋਬਿਨਸਨ ਦਾ ਹੀ ਆ, ਠੀਕ ਹੈ ਨਾ। ਹੁਣ C.H. ਰੋਬਿਨਸਨ ਦਾ ਜਿਹੜਾ ਨਿਊਕਲੀਅਰ ਵਰਡਿਕਟ ਆਇਆ ਹੈਗਾ ਉਹ ਇਸ ਕਰਕੇ ਆਇਆ ਹੈ ਕਿ C.H. ਰੋਬਿਨਸਨ ਨੇ ਹਾਇਰਿੰਗ ਵੇਲੇ ਉਹ ਕੈਰੀਅਰ ਦਾ ਬੈਕਗਰਾਊਂਡ ਚੈੱਕ ਨਹੀਂ ਕੀਤਾ। ਜੀ ਠੀਕ ਹੈ। ਹੁਣ ਜਿਹਨੇ ਐਕਸੀਡੈਂਟ ਕੀਤਾ, ਜਿਹਨੇ ਬੰਦੇ ਨੇ ਉੱਥੇ ਟਰੱਕ ਮਾਰਿਆ, ਸਾਰਾ ਕੁਛ ਕੀਤਾ, ਉਹਦੀ ਤਾਂ ਗਲਤੀ ਜਿਹੜੀ ਹੈਗੀ ਇੰਸ਼ੋਰੈਂਸ ਨੇ ਕਵਰ ਕਰ ਲਈ। ਪਰ ਉਹਨੂੰ ਪਤਾ ਵੀ ਜਿਹੜੀ ਪਿੱਛੇ ਕੰਪਨੀ ਬੈਠੀ ਉਹਦਾ ਵੱਡਾ ਉਹਦੇ ਕੋਲ ਇੰਸ਼ੋਰੈਂਸ ਹੈਗੀ ਆ। ਸੋ ਨਿਊਕਲੀਅਰ ਵਰਡਿਕਟ ਜਿਹੜੇ ਆ ਉਹ ਕਿਸੇ ਵੀ ਕੰਪਨੀ ਦੇ ਉੱਤੇ ਜਾਂਦੇ ਆ। ਜਿੱਦਾਂ ਹੁਣ ਆਪਾਂ JB ਹੰਟ ਵਾਲੀ ਗੱਲ ਕਰਦੇ ਹੁੰਦੇ ਆ, ਜਿਹੜਾ ਟੈਕਸਸ ਦੇ ਵਿੱਚ ਹੋਇਆ ਸੀ, ਜਿਹੜਾ ਕੋਈ ਮਤਲਬ ਨਹੀਂ ਸੀ। ਉਹਦਾ ਕੀ ਸੀਗਾ ਕਿ ਇਹ ਜਿਹੜਾ ਇਹਨਾਂ ਦਾ ਡਿਸਪੈਚਰ ਬੈਠਾ ਆ ਉਹਨੂੰ ਪਤਾ ਹੋਣਾ ਚਾਹੀਦਾ ਸੀ ਐਜ਼ ਵੈਦਰ ਦੇ ਵਿੱਚ ਇਹ ਟਰੱਕ ਇੱਥੇ ਨਹੀਂ ਸੀ ਹੋਣਾ ਚਾਹੀਦਾ। ਸਿੰਪਲ, ਠੀਕ ਹੈ ਨਾ। ਨਿਊਕਲੀਅਰ ਵਰਡਿਕਟ ਜਿਹੜੇ ਆ ਸਾਡੀਆਂ ਜਿਹੜੀਆਂ ਇਸ ਵੇਲੇ ਪੁਰਾਣੀਆਂ ਕੰਪਨੀਆਂ, ਉਹਨਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਪਾਲਿਸੀ ਪ੍ਰੋਸੀਜਰ ਉਹ ਅੱਜ ਤੋਂ 10 ਸਾਲ ਪਹਿਲਾਂ ਵਰਤਦੇ ਸੀ ਨਾ, ਜਿਹੜੇ ਤਰੀਕੇ ਵਰਤਦੇ ਸੀ ਟੂ ਗੈਟ ਸਕਸੈਸਫੁਲ, ਨਾਓ ਦੇ ਆਰ ਸਕਸੈਸਫੁਲ, ਨਾਓ ਦੇ ਨੀਡ ਟੂ ਚੇਂਜ ਦੈਮਸੈਲਫ। ਉਹਨਾਂ ਨੂੰ ਹੁਣ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ, ਆਪਣੇ ਆਪ ਨੂੰ ਪਿਓਰੀਫਾਈ ਕਰਨਾ ਚਾਹੀਦਾ, ਆਪਣੇ ਆਪ ਨੂੰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਤੋਂ ਪਰੇ ਹੋ ਕੇ ਸਿਸਟਮ ਕ੍ਰੀਏਟ ਕਰਨਾ ਚਾਹੀਦਾ, ਜਿਹਦੇ ਨਾਲ ਕਿ ਕੰਪਨੀਆਂ ਜਿਹੜੀਆਂ ਐਸੇ ਨਿਊਕਲੀਅਰ ਵਰਡਿਕਟ ਤੋਂ ਬਚ ਸਕਣ।